अस्सलाम वालेकुम। अच्छा जी, 5 अगस्त ਨੂੰ ਪਾਕਿਸਤਾਨ ਤਹਿਰੀਕ ਇਨਸਾਫ ਵਾਲੇ ਇੱਕ ਵੱਡਾ ਕੋਈ ਇhtਜਾਜ ਕਰਨ ਜਾ ਰਹੇ ਆ। ਖੈਰ ਅੱਗੇ ਵੀ ਇhtਜਾਜ ਦੀਆਂ ਬਥੇਰੀਆਂ ਕਾਲਾਂ ਆਈਆਂ, ਲੇਕਿਨ ਇੱਕਾ ਦੁੱਕਾ ਬੰਦੇ ਹੀ ਸਾਨੂੰ ਇhtਜਾਜ ਦੇ ਵਿੱਚ ਨਜ਼ਰ ਆਉਂਦੇ ਸੀਗੇ। ਹੁਣ ਅਸੀਂ ਗੱਲ ਕਰਾਂਗੇ ਕਿ ਹਕੂਮਤ ਨੇ ਇhtਜਾਜ ਨੂੰ ਰੋਕਣ ਵਾਸਤੇ ਕੀ ਤਿਆਰੀਆਂ ਕੀਤੀਆਂ ਵਾ ਤੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਰਹਿਨੁਮਾ ਤੇ ਕਾਰਕੁਨ ਕਿੰਨੀਆਂ ਕੁ ਤਿਆਰੀਆਂ ਕਰ ਰਹੇ ਆ। ਅਸੀਂ ਗੱਲ ਕਰਾਂਗੇ ਫੈਸਲਾਬਾਦ ਦੀ ਲੀਡਰਸ਼ਿਪ ਦੀ, ਤੇ ਫੈਸਲਾਬਾਦ ਦੀ ਜਿੰਨੀ ਵੀ ਲੀਡਰਸ਼ਿਪ ਸੀ ਨਾ, ਉਹ ਸ਼ਾਇਦ ਕਿਤੇ ਨਜ਼ਰ ਹੀ ਨਹੀਂ ਆ ਰਹੀ। ਇੱਕਾ ਦੁੱਕਾ ਵਰਕਰ ਜਿਹੜੇ ਆ ਉਹ ਤਿਆਰੀਆਂ ਕਰਦੇ ਨਜ਼ਰ ਆ ਰਹੇ ਆ, ਉਹ ਮੀਟਿੰਗਾਂ ਵੀ ਕਰ ਰਹੇ ਆ, ਉਹ ਸੋਸ਼ਲ ਮੀਡੀਆ 'ਤੇ ਵਾਧੇ ਘਾਟੇ ਵਾਲੀ ਵੀਡੀਓ ਜਾਂ ਪੋਸਟ ਜਿਹੜੀ ਆ ਉਹ ਵੀ ਲਾ ਦਿੰਦੇ ਆ, ਲੇਕਿਨ ਉਸ ਤੋਂ ਬਾਅਦ ਉਹਨਾਂ ਦੇ ਘਰਾਂ ਦੇ ਵਿੱਚ ਛਾਪੇ ਪੈਣ ਦਾ ਸਿਲਸਿਲਾ ਜਿਹੜਾ ਨਾ ਉਹ ਵੀ ਜਾਰੀ ਹੈ। ਫੈਸਲਾਬਾਦ ਦੇ ਪਹਿਲੇ ਉਹਨਾਂ ਕਾਰਕੁਨਾਂ ਦੀ ਗੱਲ ਕਰ ਲਈਏ ਜਿਹੜੇ ਇhtਜਾਜ ਦੀ ਤਿਆਰੀ ਕਰ ਰਹੇ ਨੇ, ਜਿਹੜੇ ਕੋਸ਼ਿਸ਼ ਕਰ ਰਹੇ ਨੇ ਕਿਸੇ ਤਰੀਕੇ ਦੇ ਨਾਲ ਲਾਹੌਰ ਪਹੁੰਚ ਜਾਈਏ ਜਾਂ ਕਿਸੇ ਹੋਰ ਗਲੀ ਦੀ ਨੁੱਕਰ 'ਤੇ ਖਲੋ ਕੇ ਇhtਜਾਜ ਕਰ ਲਈਏ, ਤਾਂ ਕਿ ਜਿਹੜੇ ਇਮਰਾਨ ਖਾਨ ਨੂੰ ਕੈਦ ਹੋਏ ਨੂੰ 2 ਸਾਲ ਹੋ ਗਏ ਆ, ਉਹਦੇ ਵਾਸਤੇ ਇੱਕ ਇਜ਼ਹਾਰੇ ਯਕਜਹਿਤੀ ਹੋ ਜਾਵੇ। ਤੇ ਬੇਸਿਕਲੀ ਤਾਂ ਇਹਨਾਂ ਦੀ ਕੰਪੇਨ ਦਾ ਐਲਾਨ ਹੀ ਇਹ ਆ ਕਿ ਇਮਰਾਨ ਖਾਨ ਨੂੰ ਰਿਹਾ ਕਰਾਓ। ਪਹਿਲੇ ਉਹਨਾਂ ਕਾਰਕੁਨਾਂ ਦਾ ਨਾਂ ਲੈ ਲਈਏ ਜਿਹੜੇ ਕਾਰਕੁਨ ਤਿਆਰੀ ਕਰ ਰਹੇ ਆ। ਮੇਰੇ ਨਾਮ ਲੈਣ ਤੋਂ ਬਾਅਦ ਅਗਰ ਉਹ ਫੜੇ ਗਏ ਤੇ ਇਹਦੇ ਵਿੱਚ ਮੇਰਾ ਗੁਨਾਹ ਕੋਈ ਨਹੀਂ ਹੈਗਾ। ਇੱਕ ਹੈ ਜੀ ਨਦੀਮ ਸਾਦਕ ਡੋਗਰ ਸਾਹਿਬ, ਇਹ ਸਾਡੇ MPA ਨੇ, ਇਹ ਤਿਆਰੀ ਕਰ ਰਹੇ ਨੇ। ਦੂਸਰਾ ਜੀ ਬਸ਼ਾਰਤ ਡੋਗਰ ਸਾਹਿਬ, ਇਹ ਵੀ ਸਾਡੇ MPA ਨੇ, ਇਹ ਵੀ ਤਿਆਰੀ ਕਰ ਰਹੇ ਨੇ। ਤੀਸਰਾ ਜਨਾਬੇ ਅਲੀ ਲੱਕੀ ਸ਼ਾਹ ਵਾ, ਮਨਸੂਰਾਬਾਦ ਦਾ ਰਹਿਣ ਵਾਲਾ, ਇਹ ਵੀ ਭਾਈ ਤਿਆਰੀ ਕਰ ਰਿਹਾ ਵਾ। ਉਸ ਤੋਂ ਬਾਅਦ ਜਨਾਬ ਸਾਹਿਬਜ਼ਾਦਾ ਹਾਮਦ ਰਜ਼ਾ ਦਾ ਛੋਟਾ ਭਰਾ ਹਸਨ ਰਜ਼ਾ ਤਿਆਰੀ ਕਰ ਰਿਹਾ ਵਾ। ਉਸ ਤੋਂ ਬਾਅਦ ਜਨਾਬੇ ਅਲੀ ਬੰਦਾ ਆ ਗਿਆ ਜੀ ਅਸਦ ਮਹਿਮੂਦ, ਇਹ ਤਿਆਰੀ ਕਰ ਰਿਹਾ ਵਾ। ਇਸ ਤੋਂ ਬਾਅਦ ਹੁਣ ਗੱਲ ਕਰ ਲਈਏ ਬਹੁਤ ਵੱਡੇ ਵੱਡੇ ਨਾਮ ਫੈਸਲਾਬਾਦ ਦੇ ਵਿੱਚ ਪਾਕਿਸਤਾਨ ਤਹਿਰੀਕ ਇਨਸਾਫ ਦੇ, ਜਿਨ੍ਹਾਂ ਨੇ ਸਿਰਫ ਇਸ ਵਜ੍ਹਾ ਤੋਂ ਵੋਟ ਲਿਆ ਸੀਗਾ ਕਿ ਇਮਰਾਨ ਖਾਨ ਨੂੰ ਰਿਹਾ ਕਰਾਵਾਂਗੇ, ਲੇਕਿਨ ਸ਼ਾਇਦ ਉਹ ਵੋਟ ਲੈ ਕੇ ਤੇ ਉਹ ਵੀ ਜਨਾਬੇ ਅਲੀ ਘਰਾਂ ਦੇ ਵਿੱਚ ਬਹਿ ਗਏ ਆ। ਨਾ ਤਾਂ ਹੁਣ ਜਨਾਬੇ ਅਲੀ ਵਰਕਰਾਂ ਨੂੰ ਮਿਲਦੇ ਆ, ਨਾ ਵਰਕਰਾਂ ਦੀ ਗੱਲ ਸੁਣਦੇ ਆ। ਵਰਕਰ ਤਿਆਰ ਨੇ ਫੈਸਲਾਬਾਦ ਦੇ ਇhtਜਾਜ ਕਰਨ ਵਾਸਤੇ, ਲੇਕਿਨ ਉਹਨਾਂ ਨੂੰ ਲੈ ਕੇ ਕਿੰਨੇ ਜਾਣਾ ਵਾ, ਕਿੱਥੇ ਲੈ ਕੇ ਜਾਣਾ ਵਾ? ਬਈ ਟਿਕਟਾਂ ਤਾਂ ਤੁਸੀਂ ਲਈਆਂ ਵਾ, MPA MNA ਦੇ ਮਜ਼ੇ ਤਾਂ ਤੁਸੀਂ ਲੈ ਰਹੇ ਹੋ, ਤੇ ਤੁਸੀਂ ਦੱਸਣਾ ਨਾ ਇਹ ਜਿਹੜੇ ਬੰਦਿਆਂ ਦੇ ਮੈਂ ਨਾਮ ਲਏ ਆ, ਇਹਨਾਂ ਬੰਦਿਆਂ ਨੇ ਤਾਂ ਮਜ਼ੇ ਨਹੀਂ ਲਏ। ਹੁਣ ਲੱਕੀ ਸ਼ਾਹ ਵਾ, ਇਹਨੇ ਕਿੰਨੇ ਕੁ ਮਜ਼ੇ ਲੈ ਲਏ ਹੋਣੇ ਜਨਾਬੇ ਲਈ ਆਪਣੀ ਹਕੂਮਤ ਦੇ। ਨਾ ਕਦੀ MPA ਰਿਹਾ, ਨਾ ਕਦੀ MNA ਰਿਹਾ, ਇੱਕ ਨਿੱਕਾ ਜਿਹਾ ਵਰਕਰ ਹੀ ਹੈ ਨਾ, ਫਿਰ ਵੀ ਲੱਗਾ ਹੋਇਆ। ਰਾਤੀ ਉਹਦੇ ਘਰ ਪੁਲਿਸ ਨੇ ਰੇਡ ਕੀਤਾ, ਲੇਕਿਨ ਉਹ ਘਰ ਨਹੀਂ ਹੈ ਸੀਗਾ। ਹਕੂਮਤ ਆਪਣੀ ਜਗ੍ਹਾ 'ਤੇ ਭਰਪੂਰ ਤਿਆਰੀਆਂ ਕਰਦੀ ਪਈ ਆ। ਫੈਸਲਾਬਾਦ ਦੇ ਵਿੱਚ, ਪੰਜਾਬ ਦੇ ਵਿੱਚ ਜਿੰਨੇ ਵੀ ਇਹ ਲੋਕ ਸੀਗੇ, ਇਹਨਾਂ ਦਾ ਕ੍ਰੈਕਡਾਊਨ ਦਾ ਫੈਸਲਾ ਕਰ ਲਿਆ ਗਿਆ ਵਾ। ਕਿਹਾ ਗਿਆ ਵਾ ਕਿ ਇਹ ਇੰਤਸ਼ਾਰ ਪਸੰਦ ਨੇ, ਕਿਉਂਕਿ ਅਸੀਂ ਉਹ ਜਗ੍ਹਾ ਵੀ ਦੇਖੀਆਂ ਵਾ ਜਦੋਂ ਇਹਨਾਂ ਨੇ ਸਾਡੇ ਹਸਾਸ ਅਦਾਰਿਆਂ ਦੇ ਦਫ਼ਤਰਾਂ 'ਤੇ ਜਾ ਕੇ ਹਮਲੇ ਕੀਤੇ। ਇਹ ਅਸੀਂ ਉਹ ਵੀ ਦੇਖਿਆ ਵਾ ਜਦੋਂ ਇਹਨਾਂ ਨੇ ਕੋਰ ਕਮਾਂਡਰ ਦੇ ਘਰਾਂ 'ਤੇ ਹਮਲੇ ਕੀਤੇ। ਹੁਣ ਇਹਨਾਂ ਨੂੰ ਸਜ਼ਾਵਾਂ ਮਿਲ ਗਈਆਂ ਵਾ, ਇਹਨਾਂ ਦੀਆਂ ਗ੍ਰਿਫਤਾਰੀਆਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਵਾ। ਲੇਕਿਨ ਅਗਰ ਇੱਕ ਕਾਲ ਆਈ ਆ, ਉਹ ਬਾਅਦ ਦੀ ਗੱਲ ਆ, ਇhtਜਾਜ ਹੋਣਾ ਜਾਂ ਨਹੀਂ ਹੋਣਾ। ਤੁਸੀਂ MNA ਹੋ, ਤੁਸੀਂ MP ਹੋ, ਤੁਸੀਂ ਫੈਸਲਾਬਾਦ ਦੇ ਸਦਰ ਹੋ, ਤੁਸੀਂ ਫੈਸਲਾਬਾਦ ਦੇ ਸੈਕਟਰੀ ਹੋ, ਉਹਦੇ ਲੈਣ ਵਾਸਤੇ ਜਨਾਬ ਤੁਸੀਂ ਭੱਜ ਕੇ ਚਲ ਜਾਂਦੇ ਹੋ, ਜਾ ਕੇ ਅੱਗੇ ਗੱਲ ਕਰ ਦਿੰਦੇ ਹੋ। ਫਟਾਫਟ ਤੁਹਾਡੇ ਗੱਲ ਦੇ ਵਿੱਚ ਹਾਰ ਪਾ ਦਈਏ ਕਿ ਮੈਂ ਸਦਰ ਬਣ ਗਿਆ ਜੀ, ਮੈਂ ਸੈਕਟਰੀ ਬਣ ਗਿਆ ਜੀ, ਮੈਂ ਯੂਥ ਵਿੰਗ ਦਾ ਫਲਾਂ ਬਣ ਗਿਆ ਜੀ, ਮੈਂ ਯੂਥ ਵਿੰਗ ਦਾ ਫਲਾਂ ਬਣ ਗਿਆ ਜੀ, ਮੈਂ ਲੇਬਰ ਵਿੰਗ ਦਾ ਫਲਾਂ ਬਣ ਗਿਆ ਜੀ। ਇਹ ਜਿਹੜੇ ਬੰਦੇ ਆ ਇਹ ਬੁੱਢੀ ਵਾਲੀ ਵਿੰਗ ਦੇ ਵੀ ਬਣ ਜਾਂਦੇ ਫਟਾਫਟ ਉਸ ਟਾਈਮ ਜਾ ਕੇ ਨਾ, ਕਿ ਸਾਡੇ ਗੱਲ ਦੇ ਵਿੱਚ ਹਾਰ ਪਾਓ ਤੇ ਸਾਨੂੰ ਅਹੁਦੇ ਦਿਓ। ਤੇ ਜਦੋਂ ਕੰਮ ਕਰਨਾ ਪੈਂਦਾ ਵਾ ਫਿਰ ਉਹੀ ਗੱਲ ਆ ਜਾਂਦੀ ਆ, ਡਾਂਗਾ ਖਾਣ ਨੂੰ ਫਲਾਂ ਤੇ ਛੋਲੇ ਖਾਣ ਨੂੰ ਫਲਾਂ। ਫਿਰ ਮੈਂ ਤਾਂ ਸਿੱਧੀਆਂ ਗੱਲਾਂ ਕਰਾਂਗਾ ਭਾਈ ਜਿਹੜੀਆਂ ਮੈਨੂੰ ਆਉਂਦੀਆਂ ਵਾ। ਖੈਰ ਜੀ, ਹੁਣ ਜਿਹੜਾ ਇhtਜਾਜ ਹੋਣ ਜਾ ਰਿਹਾ ਵਾ, ਪਾਕਿਸਤਾਨ ਤਹਿਰੀਕ ਇਨਸਾਫ ਦੇ ਕਾਰਕੁਨ ਤਿਆਰ ਨੇ, ਲੇਕਿਨ ਲੀਡਰਸ਼ਿਪ ਮੌਜੂਦ ਕੋਈ ਨਹੀਂ। ਗੌਰਮੈਂਟ ਤਿਆਰ ਆ, ਲੇਕਿਨ ਜਨਾਬੇ ਅਲੀ ਇhtਜਾਜ ਕਰਨ ਵਾਲਾ ਫਿਲਹਾਲ ਕੋਈ ਨਹੀਂ ਲੱਭਦਾ ਪਿਆ। ਲਿਹਾਜ਼ਾ ਮੈਂ ਗੌਰਮੈਂਟ ਨੂੰ ਵੀ ਗੁਜ਼ਾਰਿਸ਼ ਕਰਾਂਗਾ ਕਿ ਆਰਾਮ ਸਕੂਨ ਦੇ ਨਾਲ ਆਪਣਾ ਕੰਮ ਕਰੋ। PTI ਵਾਲਿਆਂ ਨੇ ਕੋਈ ਨਹੀਂ ਨਿਕਲਣਾ, ਜਿਹੜੇ ਕੋਈ ਇੱਕਾ ਦੁੱਕਾ ਨਿਕਲਨੇ ਆ। ਸਾਡੇ ਜ਼ਰਾਏ ਦਾ ਇਹ ਕਹਿਣਾ ਵਾ ਕਿ ਉਹ ਲਾਹੌਰ ਪਹੁੰਚ ਚੁੱਕੇ ਆ, ਉਹਨਾਂ ਨੇ ਉੱਥੇ ਜਾ ਕੇ ਇhtਜਾਜ ਕਰਨਾ ਵਾ। ਫੈਸਲਾਬਾਦ ਦੀਆਂ ਸੜਕਾਂ 'ਤੇ ਐਡਾ ਖਰਾਬਾ ਖਰੂਬਾ ਕਰਨ ਦੀ ਆਪਾਂ ਨੂੰ ਲੋੜ ਕੋਈ ਨਹੀਂ। ਆਪਾਂ ਸਕੂਨ ਨਾਲ ਆਪਣਾ ਕੰਮ ਕਰੀਏ, 14 ਅਗਸਤ ਦੀ ਤਿਆਰੀ ਕਰੀਏ। ਇਹਨਾਂ ਨੇ ਜੋ ਕਰਨਾ ਸੀਗਾ, ਜੋ ਹੋਣਾ ਸੀਗਾ, ਉਹ ਕਰ ਕੁਰ ਲਿਆ। ਬਹੁਤ ਸ਼ੁਕਰੀਆ।